अस्सलाम वालेकुम मैं ਤੁਹਾਡਾ ਆਪਣਾ ਯਾਹਿਆ ਮੋਹਸਿਨ ਲਿੰਦੇ ਪੰਜਾਬ ਤੋਂ। ਕੱਲ੍ਹ ਮੈਂ ਆਪਣੇ ਪਿੰਡ ਗਿਆ ਅਤੇ ਮੈਂ ਦੇਖਿਆ ਅਤੇ ਉੱਥੇ ਹਰ ਇਸਰਾਈਲੀ ਹਰ ਚੀਜ਼ ਦਾ ਬਾਈਕਾਟ ਕੀਤਾ ਸੀ। ਪੂਰੇ ਪਿੰਡ 'ਚੋਂ ਨਾ ਕੋਕ ਮਿਲ ਰਹੀ ਸੀ, ਨਾ ਠੀਕ ਹੈ ਨਾ ਪੈਪਸੀ ਵਗੈਰਾ, ਹਰ ਚੀਜ਼ ਦਾ ਬਾਈਕਾਟ ਸੀਗਾ। ਮੈਂ ਲਾਹੌਰ ਵਾਪਸ ਆਇਆ, ਦੇਖਿਆ ਅਤੇ ਇੱਥੇ ਹਰ ਚੀਜ਼ ਉੱਦਾਂ ਵਿਕ ਰਹੀ ਆ। ਲੋਕਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਫਲਸਤੀਨ ਦੇ ਵਿੱਚ ਕੀ ਹੋ ਰਿਹਾ। ਤੁਹਾਡੇ ਆਪਣੇ ਬੱਚੇ ਨੇ, ਠੀਕ ਹੈ ਨਾ, ਜਿਨ੍ਹਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਜਿਹੜੇ ਇਸ ਟਾਈਮ ਭੁੱਖ ਨਾਲ ਮਰ ਰਹੇ ਨੇ। ਤੁਹਾਡੇ 'ਚ ਕੋਈ ਇਨਸਾਨੀਅਤ ਨਹੀਂ ਹੈਗੀ, ਤੁਹਾਡੇ 'ਚ ਕੋਈ ਹਮਦਰਦੀ ਨਹੀਂ ਹੈਗੀ। ਕੱਲ੍ਹ ਮੈਂ ਇੱਕ ਮੋਲ 'ਚ ਗਿਆ, ਮੈਂ ਉਹਨਾਂ ਕੋਲ ਜਾ ਕੇ ਪੁੱਛਿਆ ਕਿ ਬਾਈ ਤੁਸੀਂ ਇਹਨਾਂ ਚੀਜ਼ਾਂ ਦਾ ਬਾਈਕਾਟ ਕਿਉਂ ਨਹੀਂ ਕਰ ਰਹੇ। ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਜਿਹੜੇ ਨਾ ਆਪਣੇ ਪਾਕਿਸਤਾਨੀ ਅਵਾਮ ਆ ਨਾ, ਇਹ ਪਾਕਿਸਤਾਨੀ ਪ੍ਰੋਡਕਟ ਇਹ ਕੋਈ ਚੀਜ਼ ਲੈਂਦੇ ਹੀ ਨਹੀਂ, ਠੀਕ ਹੈ। ਗੋਰਮੇ ਆ, ਨੈਸਟ ਕੋਲਾ, ਇਸ ਤੋਂ ਇਲਾਵਾ ਹੋਰ ਕਈ ਪਾਕਿਸਤਾਨੀ ਬ੍ਰਾਂਡ ਨੇ, ਉਹਨਾਂ ਨੂੰ ਇਸਤੇਮਾਲ ਹੀ ਨਹੀਂ ਕਰਦੇ। ਉਹ ਕਹਿੰਦੇ ਨੇ 2 ਨੰਬਰ ਆ। ਯਾਰ ਕੋਈ ਖੁਦਾ ਦਾ ਖੌਫ ਕਰੋ। ਤੁਸੀਂ ਪਾਕਿਸਤਾਨੀ ਹੋ ਕੇ ਤੁਸੀਂ ਪਾਕਿਸਤਾਨ ਨੂੰ ਹੀ ਪਿੱਛੇ ਕਰ ਰਹੇ ਹੋ। ਜਿਹੜੇ ਇਸਰਾਈਲ ਨੇ ਫਲਸਤੀਨ ਨੂੰ ਇੰਨਾ ਕੁਛ ਕੀਤਾ, ਤਬਾਹ ਕੀਤਾ, ਤੁਹਾਡੇ ਆਪਣੇ ਬੱਚਿਆਂ ਨੂੰ, ਠੀਕ ਹੈ, ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਜਾ ਰਿਹਾ, ਭੁੱਖ ਨਾਲ ਮਰ ਰਹੇ ਨੇ, ਠੀਕ ਹੈ। ਤੁਸੀਂ ਉਹਨਾਂ ਨੂੰ ਹੀ ਸਪੋਰਟ ਕਰਦੇ ਪਏ ਹੋ। ਜਾਣ ਦਿਓ, ਕੋਈ ਖੁਦਾ ਦਾ ਖੌਫ ਕਰੋ, ਆਪਣੇ ਅੰਦਰ ਥੋੜ੍ਹੀ ਇਨਸਾਨੀਅਤ ਪੈਦਾ ਕਰੋ। ਸ਼ਹਿਰੀ ਲੋਕ ਕਹਿੰਦੇ ਨੇ ਕਿ ਭਾਈ ਪਿੰਡਾਂ ਵਾਲੇ ਪਿੱਛੇ ਰਹਿ ਗਏ ਨੇ, ਪਿੰਡਾਂ ਵਾਲੇ ਜਾਹਲ ਨੇ, ਉੱਥੇ ਇਲਮ ਨਹੀਂ ਹੈਗਾ, ਉੱਥੇ ਆਹ ਚੀਜ਼ਾਂ ਨਹੀਂ ਹੈਗੀਆਂ। ਮੈਂ ਕਹਿੰਦਾ ਤੁਸੀਂ ਜਾਹਲ ਹੋ, ਠੀਕ ਹੈ ਨਾ। ਤੁਹਾਨੂੰ ਕਿਸੇ ਚੀਜ਼ ਦਾ ਇਲਮ ਨਹੀਂ ਹੈਗਾ। ਪਿੰਡਾਂ 'ਚ ਤੁਸੀਂ ਇਸ ਟਾਈਮ ਪੰਜਾਬ 'ਚ ਜਿਹੜੇ ਮਰਜ਼ੀ ਤੁਸੀਂ ਪਿੰਡ ਦੇ ਵਿੱਚ ਚੱਲ ਜੂਗੇ ਨਾ, ਉੱਥੇ ਹਰ ਚੀਜ਼ ਦਾ ਇਸਰਾਈਲੀ ਹਰ ਚੀਜ਼ ਦਾ ਬਾਈਕਾਟ ਕੀਤਾ ਹੋਇਆ, ਮਗਰ ਸ਼ਹਿਰਾਂ ਦੇ ਵਿੱਚ ਨਹੀਂ ਕੀਤਾ ਹੋਇਆ। ਕੋਈ ਖੁਦਾ ਦਾ ਖੌਫ ਕਰੋ। ਜੇ ਇਹੀ ਕੁਛ ਤੁਹਾਡੇ ਆਪਣੇ ਬੱਚਿਆਂ ਨਾਲ, ਤੁਹਾਡੀ ਆਪਣੀਆਂ ਫੈਮਲੀਆਂ ਨਾਲ ਇਹ ਕੁਛ ਹੁੰਦਾ ਕਿ ਦੱਸੋ ਮੈਨੂੰ, ਫਿਰ ਤੁਸੀਂ ਕੀ ਕਰਦੇ। ਉਹ ਤੁਹਾਡੀਆਂ ਵੀ ਫੈਮਲੀਆਂ ਨੇ, ਉਹ ਮੁਸਲਮਾਨ ਨੇ, ਠੀਕ ਹੈ। ਉਹ ਤੁਹਾਡੇ ਵੀ ਮਾਂ ਪਿਓ ਨੇ, ਤੁਹਾਡੇ ਭੈਣ ਭਰਾ ਨੇ, ਤੁਹਾਡੇ ਬੇਟੇ ਨੇ, ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਸ਼ਹੀਦ ਹੋ ਰਹੇ ਨੇ। ਤੁਸੀਂ ਹੁਣ ਕੀ ਚਾਹੁੰਦੇ ਹੋ ਦੱਸੋ ਮੈਨੂੰ। ਕੋਈ ਖੁਦਾ ਦਾ ਖੌਫ ਕਰੋ, ਆਪਣੇ ਅੰਦਰ ਥੋੜ੍ਹੀ ਇਨਸਾਨੀਅਤ ਪੈਦਾ ਕਰੋ, ਹਮਦਰਦੀ ਲੈ ਕੇ ਆਓ। ਜਿਹੜੇ ਲੋਕ ਤੁਸੀਂ ਕਹਿੰਦੇ ਸੀ ਨਾ ਪਿੰਡਾਂ ਵਾਲੇ ਜਾਹਲ ਨੇ, ਇੱਦਾਂ ਨੇ, ਠੀਕ ਹੈ ਨਾ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਉਹਨਾਂ ਨੇ ਕੀ ਕੁਛ ਨਹੀਂ ਕੀਤਾ, ਠੀਕ ਹੈ। ਇਸਰਾਈਲੀ ਪ੍ਰੋਡਕਟਾਂ ਨੂੰ ਬੰਦ ਕਰਨ ਵਾਸਤੇ ਉਹਨਾਂ ਨੇ ਹਰ ਇੱਕ ਕੋਸ਼ਿਸ਼ ਕੀਤੀ ਹੈ ਅਤੇ ਉਹ ਹਰ ਕੋਸ਼ਿਸ਼ 'ਚ ਕਾਮਯਾਬ ਵੀ ਹੋਏ ਨੇ। ਸ਼ਹਿਰਾਂ ਵਾਲੇ ਪਲੇ ਕੁਛ ਵੀ ਨਹੀਂ ਕਰ ਰਹੇ। ਹਰ ਚੀਜ਼ ਸਰੇਆਮ ਵਿਕ ਰਹੀ ਨੇ ਇਸਰਾਈਲੀ ਪ੍ਰੋਡਕਟਾਂ ਨੂੰ, ਬਲਕਿ ਉਸ ਤੋਂ ਜ਼ਿਆਦਾ ਵਿਕ ਰਹੀਆਂ ਨੇ। ਬੇਨਤੀ ਮੈਂ ਤੁਹਾਡੇ ਅੱਗੇ ਹੱਥ ਹੀ ਜੋੜਾਂਗਾ, ਠੀਕ। ਹੋਰ ਤਾਂ ਮੈਂ ਤੁਹਾਨੂੰ ਕੁਛ ਕਹਿ ਨਹੀਂ ਸਕਦਾ। ਜਿੰਨੀਆਂ ਵੀ ਇਸ ਟਾਈਮ ਇਸਰਾਈਲੀ ਪ੍ਰੋਡਕਟਾਂ ਨਾ, ਹਰ ਇੱਕ 'ਤੇ ਬਾਈਕਾਟ ਕੀਤਾ ਜਾਵੇ, ਹਰ ਚੀਜ਼ 'ਤੇ ਬਾਈਕਾਟ ਕੀਤਾ ਜਾਵੇ। ਤੁਸੀਂ ਖੁਦ ਹਾਲਾਤ ਦੇਖ ਰਹੇ ਹੋ ਇਸ ਟਾਈਮ ਉੱਥੇ ਕੀ ਹਾਲਾਤ ਜਾ ਰਹੇ ਨੇ। ਉਹਨਾਂ ਦੀ ਮਦਦ ਵਾਸਤੇ ਕੋਈ ਵੀ ਨਹੀਂ ਜਾ ਰਿਹਾ। ਆਪਾਂ ਤਾਂ ਸਿਰਫ ਇੰਨਾ ਕੀ ਕਰ ਸਕਦੇ ਹਾਂ ਕਿ ਜੋ ਲੋਕ ਇਹ ਕੁਛ ਕਰ ਰਹੇ ਨੇ ਨਾ, ਆਪਾਂ ਉਹਨਾਂ ਦੀ ਹਰ ਚੀਜ਼ਾਂ ਨੂੰ ਬਾਈਕਾਟ ਕਰੀਏ। ਹੋਰ ਤਾਂ ਫਿਲਹਾਲ ਆਪਾਂ ਆਮ ਲੋਕ ਹਾਂ, ਆਪਣੇ ਹੱਥ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਆਪਾਂ ਸਿਰਫ ਇੰਨਾ ਕੀ ਕਰ ਸਕਦੇ ਹਾਂ ਅਤੇ ਇਹ ਕਰਨਾ ਆਪਣਾ ਫਰਜ਼ ਹੈ, ਕਿਉਂਕਿ ਆਪਾਂ ਉੱਤੇ ਜਾ ਕੇ ਅੱਲਾ ਨੂੰ ਜਵਾਬ ਦੇਣਾ ਕਿ ਤੁਹਾਡੇ ਮੁਸਲਮਾਨ ਭਰਾਵਾਂ 'ਤੇ ਇੰਨਾ ਜ਼ੁਲਮ ਹੋ ਰਿਹਾ ਸੀ, ਇੰਨਾ ਕੁਛ ਹੋ ਰਿਹਾ ਸੀ, ਤੁਸੀਂ ਕੀ ਕੀਤਾ। ਥੋੜ੍ਹਾ ਇਸ ਗੱਲ 'ਤੇ ਗੌਰ ਕਰਿਓ। ਮੈਂ ਫਿਰ ਬੇਨਤੀ ਕਰਾਂਗਾ ਕਿ ਉਹਨਾਂ ਦੀਆਂ ਚੀਜ਼ਾਂ ਨੂੰ ਬਾਈਕਾਟ ਕੀਤਾ ਜਾਵੇ, ਹਰ ਚੀਜ਼ ਨੂੰ ਬਾਈਕਾਟ ਕੀਤਾ ਜਾਵੇ। ਜੇ ਹਲੇ ਵੀ ਕਿਸੇ ਦੇ ਦਿਲ 'ਚ ਹਮਦਰਦੀ ਜਾਂ ਅਹਿਸਾਸ ਨਾ ਹੋਵੇ ਨਾ, ਅਤੇ ਮੈਂ ਇੱਕ ਵੀਡੀਓ ਸਕਰੀਨ 'ਤੇ ਸ਼ੋਅ ਹੋ ਰਹੀ ਹੋਏਗੀ, ਤੁਸੀਂ ਇਹਨੂੰ ਦੇਖ ਲਓ। ਜੇ ਤੁਸੀਂ ਇਹਨੂੰ ਵੀ ਵੇਖ ਕੇ ਤੁਹਾਡਾ ਦਿਲ ਨੂੰ ਕੁਛ ਨਾ ਹੋਵੇ, ਫਿਰ ਤੁਹਾਡਾ ਅੱਲਾ ਵਾਰਸ ਹੈ, ਫਿਰ ਤੁਹਾਡਾ ਕੁਛ ਵੀ ਨਹੀਂ ਹੋ ਸਕਦਾ।